हाँ जी बजुर्गो की करते हो? ਮਿਹਨਤ ਮਜ਼ਦੂਰੀ ਕਰਨੀ ਮੇਰਾ ਪੁੱਤ, ਜਿਹੜੀ ਲੱਭ ਜੇ ਰੋਟੀ ਐਵੇਂ ਤੇ ਨਹੀਂ ਕੋਈ ਦੇ ਦਿੰਦਾ। ਹੋਟਲ ਤੇ ਜਾ ਕੇ ਬਈਏ ਨਾ ਤੂੰ ਆਂਦੇ ਨੇ 5 ਰੁਪਏ ਦੀ ਚਾਹ ਆਖੀ ਹੈ ਨਾ 20 ਰੁਪਏ ਦੀ, ਉਹ ਆਂਦੇ ਬਾਬਾ ਜੀ ਨਿਕਲੋ ਇੱਥੋਂ, 20 ਰੁਪਏ ਦੀ ਰੋਟੀ ਦੇ ਰਿਹਾ ਹੋਟਲ ਵਾਲੇ। ਇਹ ਮਜ਼ਦੂਰਾਂ ਤੋਂ ਵੀ ਪੁੱਛੋ 20 ਰੁਪਏ ਦੀ ਨਹੀਂ। ਇਹ ਕਿਹੜੀ ਹੁਕੂਮਤ ਹੈ ਵੀ ਕਹਿੰਦੀ ਸੀ ਵੀ ਬਈ 10 ਰੁਪਏ ਦੀ ਰੋਟੀ ਹੋਏਗੀ, ਉਹ ਹੋਈ ਹੈ 10 ਰੁਪਏ ਦੀ ਰੋਟੀ ਜਾਂ 5 ਰੁਪਏ ਦੀ ਰੋਟੀ ਹੋਈ ਹੈ? ਮਜ਼ਦੂਰ ਤੇ ਇਤਨ ਤੱਕ ਕੇ ਗਲ ਦੇ ਕੱਪੜੇ ਵੇਚਣ ਤੱਕ ਕੀ ਕਰੇ? ਮਹਿੰਗਾਈ ਬੜੀ ਹੈ, ਰੋਟੀ ਨਹੀਂ ਪੂਰੀ ਹੁੰਦੀ ਪਈ। रोटी किन्ने दी मिल रही होटल 20 ਰੁਪਏ ਦੀ, और सालन नाल किन्ने दा मिलदा? 100 ਰੁਪਏ ਦਾ, 150 ਦਾ। 150-200 ਦੀ ਇੱਕ ਟਾਈਮ ਦੀ ਰੋਟੀ ਹੈ ਤੁਹਾਡੀ? ਹਾਂਜੀ, ਉਨੀ ਮਜ਼ਦੂਰ ਦੀ ਦਿਹਾੜੀ ਨਹੀਂ ਹੈ ਜਿੰਨੇ ਦੀ ਉਹ ਰੋਟੀ ਖਾ ਜਾਂਦਾ। ਉਹ ਬੱਚਿਆਂ ਨਾਲ ਕੀ ਕਰੇਗਾ? ਬੱਚਿਆਂ ਨੂੰ ਕੀ ਦੇਗਾ? ਇਹਨਾਂ ਕੋ ਮੈਨੂੰ ਵੀ ਤੁਸੀਂ ਦੱਸ ਦਿਓ। ਹੁਕੂਮਤ ਦਾ ਕੰਮ ਹੈ 2500 ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਹੈ ਮੁਕੱਰਾ। ਜਿਹੜਾ ਟਾਈਮ ਲਵਾਏਗਾ ਟਾਈਮ ਮੁਕੱਰਾ ਹੋਣਾ ਚਾਹੀਦਾ। 100 ਰੁਪਈਆ ਘੰਟਾ ਹੋਣਾ ਚਾਹੀਦਾ ਮਜ਼ਦੂਰ ਦਾ। ਕੋਈ ਸੋਚਦਾ? ਕੋਈ ਵੀ ਹੁਕੂਮਤ ਹੈ ਭਾਵੇਂ MP MNA ਵੇ, ਉਹ ਆਪਣਾ ਸੋਚੇਗਾ, ਗਰੀਬ ਦਾ ਨਹੀਂ ਸੋਚੇਗਾ। ਗਰੀਬ ਨੂੰ ਤੇ ਗਰਦਨ ਕੱਟਣਗੇ। ਹੁਣੇ ਭਾਵੇਂ ਸ਼ਾਮ ਨੂੰ ਮੈਨੂੰ ਚੁੱਕ ਲਿਜਾ, ਮੈਂ ਤਾਂ ਸਿੱਧੀ ਪੁੱਤਰ ਗੱਲ ਕਰਾਂਗਾ। ਉੱਥੇ ਵੀ ਰੋਟੀ ਖਾਣੀ, ਇੱਥੇ ਵੀ ਰੋਟੀ ਖਾਣੀ। ਕੋਈ ਘਰ ਕਿੰਨੇ ਕੋ ਲੈ ਜਾਂਦੇ ਹੋ ਫਿਰ ਪੈਸੇ? ਘਰ ਕਿੰਨਾ ਕੋ 200-300 ਰੁਪਈਆ ਘਰ ਲੈ ਜਾਈਦਾ। ਤੇ ਗੁਜ਼ਾਰਾ ਕਿਵੇਂ ਹੁੰਦਾ ਫਿਰ ਘਰ? ਉਹ ਅੱਲਾ ਦੀ ਜ਼ਾਤ ਹੀ ਕਰਦਾ ਮੇਰਾ ਪੁੱਤਰ, ਤੁਹਾਡਾ ਵੀ ਕਰਦਾ, ਸਾਡਾ ਵੀ ਕਰਦਾ। ਬਿਲਕੁਲ 50,000 ਵਾਲੇ ਦਾ ਵੀ ਕਰ ਦਿੰਦਾ, 5,000 ਵਾਲੇ ਦਾ ਵੀ ਕਰ ਦਿੰਦਾ। ਅੱਜ ਕੱਲ ਤਾਂ ਜੋ ਹਾਲਾਤ ਨੇ 50,000 ਵਾਲੇ ਦਾ ਵੀ ਗੁਜ਼ਾਰਾ ਨਹੀਂ ਹੋ ਰਿਹਾ। ਤੇ ਫਿਰ ਆਪ ਹੀ ਮੰਨਣ ਦਾ ਤੇ ਫਿਰ 5,000 ਵਾਲੇ ਦਾ ਕੀ ਕਰੇਗਾ? 20,000 ਰੁਪਈਆ ਕਿਰਾਇਆ ਮਕਾਨਾਂ ਦਾ, 5,000 2,000 ਬਿੱਲ ਹੁੰਦਾ ਤੇ ਨਾਲ ਵਿਆਜ ਲੱਗੀ ਹੁੰਦੀ ਹੈ, ਟੈਕਸ 50 ਟੈਕਸ ਹੁੰਦਾ। ਉਹ ਟੈਕਸ ਗਰੀਬ ਤੋਂ ਨਿਕਲਣਾ ਜਾਂ ਯਤੀਮ ਤੋਂ ਨਿਕਲੇਗਾ? ਮਜ਼ਦੂਰ ਕੀ ਕਰੇਗਾ? ਮਜ਼ਦੂਰ ਤੇ ਫੰਦਾ ਲਾਏਗਾ ਜਾਂ ਭੀਖ ਮੰਗੇਗਾ। ਇਹ ਹਕੂਮਤ ਬੈਠੀ ਹੈ, ਕੋਈ ਪੈਟਰੋਲ ਹੈ, ਪੈਟਰੋਲ ਵਧਿਆ, ਰਿਕਸ਼ੇ ਵਾਲਿਆਂ ਨੂੰ ਆਖੀਏ ਨਾ 30 ਰੁਪਏ ਲੈ ਲੈ, ਉਹ ਕਹਿੰਦੇ ਬਾਬਾ ਜੀ ਚਲੇ ਜਾਓ, ਥੱਲੇ ਉਤਰੋ, ਉਹ ਪੈਦਲ ਚਲੇ ਜਾਓ। 60 ਰੁਪਏ ਕਿਰਾਇਆ ਰਿਕਸ਼ੇ ਵਾਲਾ ਲੈਣ ਡਿਆ। ਉਹ ਕਹਿੰਦੇ ਨੇ ਪੈਟਰੋਲ ਵੱਧ ਗਿਆ। ਇੱਕ ਕੋਈ ਹੁਕੂਮਤ ਕੁਛ ਕਰੇਗੀ, ਗਰੀਬਾਂ ਦਾ ਵੀ ਸੋਚੇ ਨਾ, ਨਿਰਾ ਰੋੜਾਂ ਦਾ ਤੇ ਨਾ ਸੋਚੇ, ਗਰੀਬਾਂ ਯਤੀਮਾਂ ਦਾ ਵੀ ਸੋਚੇ। ਕੋਈ ਕਾਰੋਬਾਰ, ਕੋਈ ਦਿਹਾੜੀ ਇਹਨਾਂ ਦੀ ਵੀ ਵਧਾਣ, ਆਪਣੀਆਂ ਤਨਖਾਹਾਂ ਵਧਾਉਂਦੇ ਨੇ, ਗਰੀਬ ਦੀ ਵੀ ਤਨਖਾਹ ਵਧਾਣ, ਗਰੀਬ ਦੀ ਵੀ ਦਿਹਾੜੀ ਵਧਾਣ, ਗਰੀਬ ਦਾ ਵੀ ਸੋਚਣ ਨਾ, ਮਜ਼ਦੂਰ ਗਰੀਬ ਦਾ। ਇਹ ਪੱਲੇਦਾਰੀ ਕਰੀ ਦੀ ਹੈ, ਪੇਟੀਆਂ ਕੇਲੇ ਚੁੱਕੀ ਦੇ ਨੇ, ਪੇਟੀਆਂ ਚੁੱਕੀ ਦੀਆਂ ਨੇ, ਕੀ ਪੇਟੀ ਦਾ ਦਿੰਦੇ? 20 ਰੁਪਏ ਪੇਟੀ। ਵਜ਼ਨ ਕਿੰਨਾ ਹੁੰਦਾ ਪੇਟੀ ਦਾ? 10 ਕਿਲੋ। ਇਹ ਮਜ਼ਦੂਰ 5-5 ਪੇਟੀਆਂ ਕਿਉਂ ਚੁੱਕ ਕੇ ਆਪਣੀ ਜਾਨ ਨੂੰ ਤੇ ਖੇਡ ਕੇ ਡਿੱਗ ਪੈਣ ਤੇ ਨੁਕਸਾਨ। ਉਹ ਛਿੱਲੇ ਮੁੱਛੇ ਜਾਂਦੇ ਨੇ, ਗਾਹਕ ਕਹਿੰਦਾ ਉਰਾ ਹੈ ਬਦਤਮੀਜ਼ੀ ਨਾਲ। ਉਮਰ ਹੁੰਦੀ ਹੈ ਕਿਸੇ ਦੀ, ਵਡੇਰਾ ਹੁੰਦਾ, ਕੋਈ ਬਜ਼ੁਰਗ ਹੁੰਦਾ, ਕੋਈ ਜਵਾਨ ਹੁੰਦਾ, ਉਹਨੂੰ ਵੀ ਗਾਲ ਤੋਂ ਬਿਨਾਂ ਨਹੀਂ ਬੋਲਣਾ। ਅਹਿਸਾਸ ਹੁਕੂਮਤ ਨੂੰ ਵੀ ਚਾਹੀਦਾ ਹੈ, ਬਰਾਏ ਮਿਹਰਬਾਨੀ ਕਰਕੇ ਮਜ਼ਦੂਰਾਂ ਦਾ ਵੀ ਅਹਿਸਾਸ ਕਰਨ, ਮਜ਼ਦੂਰ ਤਬਕੇ ਦਾ ਸੋਚਣ। ਕੋਈ ਆਪਣਿਆਂ ਦਾ ਹੀ ਨਾ ਸੋਚੀ ਹੋਣ, ਮਾੜਿਆਂ ਦਾ ਵੀ ਸੋਚਣ। ਕੋਈ ਇੱਥੇ ਗਰੀਬ ਇੱਥੇ ਛਾਬੀ ਲਾ ਕੇ ਬੈਠਾ ਨਾ, 50 ਚਮਚਾ ਆ ਜਾਏਗਾ, ਚੱਲ ਓਏ ਉੱਠ, ਅਸੀਂ ਟੈਕਸ ਦਿੰਦੇ ਹਾਂ। ਕੀ ਕਰਦੇ ਹੋ? ਅਸੀਂ ਕੰਮ ਕਰਨੇ ਆ ਮੰਡੀ 'ਚ। ਕਿਹੜਾ ਕੀ ਕੰਮ? ਫਰੂਟ ਚੁਗਨੇ ਆ, ਸਬਜ਼ੀ ਵਗੈਰਾ। ਕਿੰਨੀ ਦਿਹਾੜੀ? 1200-1300 ਰੁਪਏ ਦਿਹਾੜੀ ਲੱਗ ਜਾਂਦੀ ਹੈ। ਠੀਕ ਹੈ। ਔਰ ਗੁਜ਼ਾਰਾ ਚੱਲ ਜਾਂਦਾ? ਗੁਜ਼ਾਰਾ ਚੱਲ ਜਾਂਦਾ, ਹੋ ਇਨਸ਼ਾਅੱਲਾ ਚੱਲ ਜਾਂਦਾ। ਕਿਹੜੇ ਇਲਾਕੇ ਦੇ ਹੋ? ਪਠਾਨ ਕਲੋਨੀ, ਜਿਹੜਾ ਸਲਾਬ ਨਹੀਂ ਆਇਆ ਪਠਾਨ ਕਲੋਨੀ ਵਿੱਚ, ਉਧਰ ਦੇ ਹੈਗੇ ਆ। ਪੰਜਾਬੀ ਹੋ? ਪਠਾਨ ਹੋ? ਪਠਾਨ ਹੈਗਾ ਵਾ। ਪੰਜਾਬੀ ਠੀਕ ਆਉਂਦੀ ਤੁਹਾਨੂੰ? ਬਿਲਕੁਲ ਸਹੀ ਆਉਂਦੀ ਪੰਜਾਬੀ। ਕਿੰਨੀ ਕੁ ਦੇਰ ਤੋਂ ਰਹਿ ਰਹੇ ਹੋ ਇੱਥੇ? ਇੱਧਰ ਤਕਰੀਬਨ 12 ਕੁ ਸਾਲ ਦੇ ਹੋਈ ਗਏ ਨੇ, 12-13 ਸਾਲ। ਉਮਰ ਕਿੰਨੀ ਤੁਹਾਡੀ? ਉਮਰ ਮੇਰੀ ਹੈਗੀ ਹੈ 18 ਸਾਲ ਹੋਏਗੀ, 19 ਸਾਲ। 6-7 ਸਾਲ ਦੇ ਤੁਸੀਂ ਇੱਧਰ ਆ ਗਏ ਸੀ? ਨਹੀਂ, ਆਬੂ ਦੇ ਕਹਿ ਰਹੇ ਨੇ, ਆਬੂ ਰਹਿ ਰਹੇ ਨੇ ਨਾ ਇੱਧਰ ਦੇ ਸ਼ੁਰੂ ਤੋਂ। ਉਹ ਮੈਂ ਕਹਿ ਰਿਹਾ ਤੁਹਾਨੂੰ ਕਿ 12-13 ਸਾਲ ਹੋ ਗਏ ਨੇ ਇੱਧਰ ਰਹਿ ਰਹੇ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 18 ਸਾਲ ਹੈ। ਠੀਕ ਹੈ। ਹਾਂਜੀ। तो कुछ 6 साल ਦੇ ਸੀ ਤੁਸੀਂ? ਹਾਂਜੀ। ਉਧਰੋਂ ਇੱਧਰ ਆ ਗਏ? ਹਾਂਜੀ ਬਿਲਕੁਲ। ਤੇ ਹੁਣ ਪਠਾਨ ਕਲੋਨੀ ਜਿਹੜਾ ਹੁਣ ਸੈਲਾਬ ਆਇਆ, ਸਹੀ ਹੈ ਨਾ, ਤੇ ਸਾਰੇ ਬੰਦੇ ਹੁਣ ਬਾਰਿਸ਼ਾਂ ਦੀ ਵਜ੍ਹਾ ਤੋਂ। ਹਾਂ, ਹੁਣ ਬਾਰਿਸ਼ਾਂ ਦੀ ਵਜ੍ਹਾ ਜਿਹੜਾ ਸੈਲਾਬ ਹੁਣ ਆਇਆ, ਸਹੀ ਹੈ ਨਾ, ਤੇ ਸਾਡੀ ਆਵਾਮ ਜਿਹੜੀ ਪਠਾਨ ਕਲੋਨੀ ਦੀ ਨਹੀਂ ਹੈ, ਉਹ ਬਾਹਰ ਨਿਕਲੀ ਸੀ, ਸਾਰਾ ਰੋਡ ਬੰਦ ਕੀਤਾ ਸੀ, ਸਹੀ ਹੈ ਨਾ। ਤੇ ਕਈ ਬੰਦੇ ਵਿੱਚ ਜ਼ਖਮੀ ਵੀ ਹੋ ਗਏ ਨੇ, 2-3 ਬੰਦੇ ਵੀ ਮਰ ਗਏ ਨੇ। ਇੱਕ ਬੰਦਾ ਕੱਲ ਮਰਿਆ। ਇੱਧਰ ਕਿੰਨਾ ਕੁ ਪਾਣੀ ਖੜਾ ਉਸ ਏਰੀਆ 'ਚ? ਪਾਣੀ ਤੇ ਮੈਂ ਕਹਿੰਦਾ ਪੂਰਾ ਮਹੱਲਾ ਹੀ ਡੁੱਬਿਆ ਸਾਰਾ। ਹਾਲੀ ਤੱਕ ਨਹੀਂ ਨਿਕਲਿਆ? ਨਹੀਂ ਨਿਕਲਿਆ। ਕੋਈ ਇੰਤਜ਼ਾਮੀਆਂ ਵਾਲੇ ਆਏ ਨੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ? ਹਾਂਜੀ ਆਏ ਨੇ, 4-5 ਕਿਸ਼ਤੀਆਂ ਵੀ ਨੇ, ਰਾਸ਼ਨ ਵਗੈਰਾ ਵੀ ਦਿੱਤਾ ਸਾਰਿਆਂ ਨੂੰ। ਤੇ 2 ਬੱਚੇ ਮਰੇ ਨੇ ਤੇ ਇੱਕ ਵੱਡਾ ਭਾਈ ਮਰਿਆ। ਤੇ ਕੋਈ ਇਮਦਾਦ ਕਰਨ ਵਾਸਤੇ ਨਹੀਂ ਆਂਦਾ। ਅਸੀਂ ਉਧਰ ਦੇ ਰਹਿਣ ਵਾਲੇ। ਕਿੰਨਾ ਕੁ ਏਰੀਆ ਹੈਗਾ ਉਹ?
ਉਹ ਏਰੀਆ ਤੇ ਵੱਡਾ ਹੈਗਾ ਏਰੀਆ ਸ਼ਦਰੀਆ ਫਸਲਾਂ ਵਗੈਰਾ ਕਾਰ ਵਗੈਰਾ ਹਰ ਚੀਜ਼ ਲੋਕਾਂ ਨੂੰ ਹਰ ਮੁਤਾਸਰ ਸ਼ਹਿਰ ਡੁੱਬੀ ਹੈ ਹਰ ਸ਼ਹਿਰ ਡੁੱਬੀ ਹੈ ਕੋਈ ਖਾਣ ਪੀਣ ਨੂੰ ਵੀ ਨਹੀਂ ਬੱਤੀ ਵੀ ਨਹੀਂ ਹੈ ਕੋਈ ਖਾਣ ਪੀਣ ਨੂੰ ਵੀ ਨਹੀਂ ਦਿੰਦਾ ਕੋਈ 2-3 ਗੱਡੀਆਂ ਇੱਕ ਵਾਰੀ ਆਈਆਂ ਨੇ ਨਾਨ ਅਲੀਮ ਦਿੱਤਾ ਹੈ ਇਹ ਸਾਰਾ ਕੁਝ ਤਾਂ ਬਾਕੀ ਕੁਛ ਕੋਈ ਸ਼ਹਿਰ ਨਹੀਂ ਦੂਸਰੇ ادارے ਦਿੱਤੀ ਕੋਈ ਤਨਜ਼ੀਮਾਂ ਵੀ ਆਈਆਂ ਨੇ ਜਿਹੜੀਆਂ ਆਹੋ ਆਈਆਂ ਨੇ ਕੁਸ਼ਤੀਆਂ ਆਈਆਂ ਨੇ ਗੱਡੀਆਂ ਵੀ ਆਈਆਂ ਨੇ ਕੋਈ ਉਹ ਕੈਮਰਾਮੈਨ ਉਧਰ ਵੀ ਬੜੇ ਆਏ ਤੁਹਾਡੀ ਨੇ ਫੈਮਿਲੀ ਉੱਥੇ ਅੰਦਰ ਹੀ ਬੈਠੀ ਹੈ ਜਾਂ ਬਾਹਰ ਕਿਤੇ ਆ ਗਏ ਹੋ? ਇੱਧਰ ਅਸੀਂ ਨਾਨਕੇ ਘਰ ਆਏ ਹਾਂ ਉਹ ਸੈਲਾਬ ਦੀ ਵਜ੍ਹਾ ਔਰ ਤੁਹਾਡਾ ਤੋਂ ਜਿਹੜਾ ਸਮਾਨ ਹੈ ਸਾਰਾ ਉਹ ਸਮਾਨ ਉਧਰ ਹੀ ਰਹਿ ਗਿਆ ਗਲੀ 'ਚ ਐਡਾ ਪਾਣੀ ਹੈਗਾ ਹਾਂਜੀ ਉਹ ਸਮਾਨ ਇੱਧਰ ਅੱਧਾ ਮੈਂ ਸਾਰਾ ਦਿਹਾੜੀ ਹੀ ਕਰ ਰਿਹਾ ਵਾਂ ਨਹੀਂ ਉਹ ਸਮਾਨ ਸਾਰਾ ਉੱਥੇ ਖਰਾਬ ਹੋ ਗਿਆ ਹੈ, ਉੱਥੇ ਹੀ ਪਿਆ ਆ ਉੱਥੇ ਹੀ ਪਿਆ ਹੈ ਸਾਰਾ ਕਾਰੋਬਾਰ ਖਰਾਬ ਕਰ ਛੜਿਆ ਹੈ ਹੁਣ ਨਾਨਕੇ ਘਰ ਆਏ ਹਾਂ ਤੇ ਹੁਣ ਮੈਂ ਦਿਹਾੜੀ ਕਰ ਰਿਹਾ 1200 ਰੁਪਈਆ ਕਿੰਨਾ ਮੁਸ਼ਕਿਲ ਵਕਤ ਗੁਜ਼ਰ ਰਿਹਾ ਸਾਡੇ ਤੇ ਕੋਈ ਇਮਦਾਦ ਵੀ ਨਹੀਂ ਕਰ ਰਿਹਾ ਕਿੰਨੀ ਕੋਈ ਆਬਾਦੀ ਹੈ ਉਸ ਏਰੀਏ 'ਚ? ਉਧਰ ਬਾਈ ਕੋਈ 5000 ਕੋ ਕਾਰ ਹੋਣੇ ਨੇ ਹਾਂਜੀ ਉਹ ਸਾਰੇ ਹੀ ਮੁਤਾਸਰ ਹੋਏ ਨੇ ਸਲਾਬ ਤੋਂ? ਸਾਰੇ ਮੁਤਾਸਰ ਹੋਏ ਨੇ ਕੋਈ ਅੱਧੇ ਕੋ ਕਾਰ ਵਿੱਚ ਬਚ ਗਏ ਨੇ ਬਾਕੀ ਸਾਰੇ ਹੀ ਡੁੱਬੇ ਨੇ ਹਾਂਜੀ ਅਪੀਲ ਕਰਦੇ ਹੋ ਹੁਕੂਮਤ ਨੂੰ ਤੁਹਾਡਾ ਕਿਹੜਾ ਏਰੀਆ ਕਰਕੇ ਨਾਮ ਸਾਡਾ ਇਲਾਕਾ ਰਚਨਾਡਨ ਪਠਾਨ ਕਲੋਨੀ ਹੈ ਸਾਡਾ ਇਲਾਕਾ ਜ਼ਿਲ੍ਹਾ ਆਂਦਾ ਕੀ ਨਾਮ ਹੈ ਫਿਰੋਜ਼ ਵਾਲਾ ਰਚਨਾਡਨ ਫਿਰੋਜ਼ ਵਾਲਾ ਪਠਾਨ ਕਲੋਨੀ ਹੈ ਸਾਡਾ ਇਲਾਕਾ ਤੇ ਪੂਰਾ ਇਲਾਕਾ ਡੁੱਬਿਆ ਹੈ ਕੋਈ ਥੋੜੇ ਜਿਹੇ ਕਾਰ ਰਹਿ ਗਏ ਨੇ ਜਿਹੜੇ ਬੱਚੇ ਨੇ ਬਾਕੀ ਸਾਰਾ ਇਲਾਕਾ ਹੀ ਡੁੱਬਿਆ ਹੈ ਤੁਸੀਂ ਜਾਨ उधर करनी है कोई पूछताछ करनी तो उधर चले जाओ। अस्सलाम वालेकुम। वालेकुम सलाम। खान साहब क्या लेके आए हैं मंडी में? सेब लाया। अच्छा जी जी। वहाँ से चमन वाली साइड से? नहीं कोयटा से लाया। कोयटा से लाए हैं। कोयटा बलूचिस्तान से। अच्छा सेब होता है ये वाला? हाँ अच्छा सेब। किस इसे कहते क्या है इस सेब को? कौन सी किस्म है ये काजा सेब है। ये जो दरमियाना सा साइज होता है जिसका? दरमियाना सेब होता है। हाँ ज्यादा बड़ा भी नहीं होता है मीठा होता है। नहीं दरमियाना सेब। हाँ मीठा है बिल्कुल मीठा है कोयटे का। और ये गर्म इलाके से ठंडे इलाके से? नहीं ठंडा इलाका है कोयटा। ठीक है जी जी। अच्छी क्वालिटी का होता है? अच्छी रेट वगैरह ठीक मिल रहा है आजकल? ठीक मिल रहा है इंशाल्लाह अभी ठीक है अभी तो ठीक है। अच्छा इस साइड पे और क्या क्या होता है मतलब? इस साइड पे अंगूर होता है सेब होता है अनार होता है। अच्छा जबरदस्त। जी जी। अच्छा सारे मजेदार फल इसी खरबूजा साइड पे होता है सारा मजेदार फल इधर होता है। ठीक है बलूचिस्तान में ठीक है बहुत अच्छी क्वालिटी होता है। जी। और अंगूरों की जो सबसे अच्छी क्वालिटी है इसी साइड से आती है? जी जी इसी साइड गुलिस्तान साइड से। अंगूर वैसे आना शुरू हो गए हैं अब? आना शुरू हो गया। हाँ। और कब तक सही सीजन आ जाएगा अंगूर का? अंगूर का 2 महीने चल रहा है। हाँ हाँ अभी 2 महीने बाकी है। और डीजल के जो प्राइसेस हैं बड़े बढ़ गए हैं पेट्रोल भी बढ़ गया आपके काम पर भी कोई फ़र्क है इसमें? यार मेरे बस डीजल तो बढ़ गया लेकिन किराए कम है गाड़ी को वारा नहीं है बस हम मजबूरी से चलाता है। जी जी। ये काम यही है सिर्फ यही करना है? यही करना है मेरे शुरू से यही काम है बस और क्या करना है। अच्छा बलूचिस्तान में उस साइड पे कहते हैं ईरानी तेल भी मिल जाता है सस्ता यार ऐसी कोई बात है कि नहीं? ईरानी तेल अभी बंद हो गया। अच्छा जी जी अभी बंद हो गया वहाँ जंग से की वजह से जो हाँ हालात चल रहे हैं। जंग की वजह से हालात खराब हो गया तेल बंद है अभी नहीं आ रहा है ठीक है। वो नहीं मिलता है। लाहौर कैसा लगा आपको? लाहौर बहुत अच्छा लग रहा है। कब से आ रहे हैं लेकिन ये मंडी निकालो ये मंडी 100 साल पहले मंडी लाहौर से निकालते 100 साल पहले मंडी ये बहुत तंग है। हाँ। शहबाज शरीफ से दरख्वास्त है कि मंडी निकालो बाहर। अच्छा अलमी मंडी है यार देखो। वैसे अच्छी खासी बड़ी मंडी अगर ये रोड वगैरह बन रहे हैं जी, अगर जी। अच्छे बन जाएं तो ये काम ठीक नहीं हो जाएगा? तो अच्छे बन गया फिर भी छोटा है ना ये बहुत अरसे का पहले मंडी है अभी रश बढ़ गया लेकिन ये मंडी बाहर निकाल दे सही है। ठीक है अच्छा शहर के मंडी बिल्कुल बाहर ले हाँ हाँ बाहर निकाल दे अभी रश है ये बाजार हो गया रोडे बंद है। कोयटा के करीब ले जाए? नहीं ये बाहर बाईपास पे कोई जगह पे निकल जाए। ठीक है। इधर मंडी में चोर भी बहुत है ये मोबाइल ले जाता है जब हम सो जाता है मोबाइल ले जाता है कोई सीट से कागजात कोई और चीज़ ले जाता है। पुलिस वाले से दरख्वास्त है कि ये बंद करो। ठीक है जी जी। आपके दो point आ गए हैं। तो मैं थका हुआ है 2 बजे पे आता है 3 बजे पे आता है जब थोड़ा सो जाता है फिर पीछे से हाँ सब चोर बहुत ज्यादा गहरी नींद सो जाते हैं आप। हाँ फिर पीछे से चोर है लगा हुआ है मोबाइल ले जाता है पैसे जेब से निकालता है छोटे छोटे बच्चे पता नहीं लगता है कहाँ से आता है। ये सरकार से दरख्वास्त है कि ये बंद करो। अच्छा खान साहब आपने बताया नहीं लाहौर में क्या पसंद है सबसे ज्यादा? लाहौर में सब अमन है ना बस ये अमन जो जिधर है वो पसंद है। अमन हाँ, पसंद है अमन वाह वाह पसंद वाह है। ये बात ठीक है। अमन पसंद है। जी अस्सलाम वालेकुम भाईजान। वालेकुम सलाम की नाम है प्यारे भाई दा? मोहम्मद मंजूर। मंजूर भाई ये की रेट लाया जी केला? भाई जान 100 रुपये लाने से 100 रुपये रेट लाया ठीक हो गया। अच्छा ये कोई किस्म वगैरह है वाली मखसूस? ए जी किस्म का इतना सानू नहीं पता है लेकिन सेंध जो किन्नी तरह के केले आते हैं अपने को इतने मंडी च?
ਇਹ ਇਸ ਗੱਲ ਦਾ ਨਹੀਂ ਪਤਾ ਸਾਨੂੰ, ਤਕਰੀਬਨ ਅਸੀਂ ਬਸ ਲੈ ਆਉਂਦੇ ਹਾਂ, ਨਵੇਂ ਜਿਹੇ ਬੰਦੇ ਇਤਨਾ ਸਾਨੂੰ ਨਹੀਂ ਪਤਾ। ठीक है, गाहक शक मुतमिन है, 100 रुपये रेट ठीक है। हाँ 100 रुपये तो बड़ा सस्ता हम बेच रहे हैं, लेकिन तकरीबन कोई 10-5 रुपये ਅਸੀਂ ਰੱਖ ਕੇ ਵੇਚ ਰਹੇ ਹਾਂ, ज़्यादा नहीं रख के बेच रहे, क्योंकि इस रेट ਤੇ ਤੁਸੀਂ ਚੈੱਕ ਕੀਤਾ ਹੋਣਾ ਉਦੋਂ ਵੀ, ਇਸ ਰੇਟ ਤੇ ਹਰ ਕੋਈ, ਮੈਂ ਤਾਂ ਬਿਲਕੁਲ ਇੰਤਹਾਈ ਕਮ ਰੇਟ ਤੇ ਵੇਚ ਰਿਹਾ ਸਾਰਿਆਂ ਨਾਲੋਂ। नहीं केला तो सस्ता है, बाकी चीज़ां बड़ियां महंगियां हुई हैं ने आजकल, सब्जी बड़ी महंगी हुई लोग कह रहे ਭਾਈਜਾਨ ਤੇਲ ਦੀ ਵਜ੍ਹਾ ਤੋਂ ਹਰ ਸ਼ੈ ਫਿਰ ਮਹਿੰਗੀ, ਤੇਲ ਵੀ ਮਹਿੰਗਾ। हैं। केला भी तो किसी शहर ही आंदा होना है। ਇਹ ਵੀ ਸ਼ਾਇਦ ਹੁੰਦਾ, ਲੇਕਿਨ ਅਸੀਂ ਥੋੜਾ ਜਿਹਾ ਲੈ ਵੀ ਹਲਕਾ ਫੁਲਕਾ ਹੀ ਹੁੰਦਾ ਤੇ ਫਿਰ ਵੇਚਦੇ ਵੀ ਹੈਗਾ ਸਸਤੇ ਹੀ। कम शम ठीक चल रहा है आजकल। ਆ ਬਸ ਰੋਜ਼ ਹੀ ਗੁਜ਼ਾਰਾ ਚੱਲ ਰਿਹਾ, ਅੱਲਾ ਦਾ ਸ਼ੁਕਰ ਹੈ। चलो बाकी इतने बैठन दे रहे हैं आजकल मंडी च, कोई मसलन सहायता नहीं कर रहे। ਨਹੀਂ ਮਸਲਾ ਤਾਂ ਬੜਾ ਹੈ ਨਾ, ਰੋਡ ਬਣ ਰਿਹਾ, ਕੰਮ ਹੋ ਰਿਹਾ ਹੈ ਮੰਡੀ ਦਾ, तो थोड़ा मुश्किल ही है, फिर भी लेकिन खलोते हैं। रेडियां भी तो आजकल इर्द गिर्द नहीं लगान दे रहे, रोकते हैं। हाँ जी, वो काम हो रहा है ना मंडी का वजह, नहीं मंडी तो बाहर भी नहीं लगान दे रहे आजकल तो किसी जगह ते लगान। बाहर बड़ी सख्ती है ना भाई, बाहर नहीं चले जाते, ਅਸੀਂ ਇੱਥੇ ਵੇਚਨੇ ਮੰਡੀ ਦੇ ਵਿੱਚ। कमेटी वाले इन्ना को एहसास कर जाते हैं। ਉਹਨਾਂ ਦੀ ਮਿਹਰਬਾਨੀ। हाँ जी, अस्सलाम वालेकुम भाईजान। ਵਾਲੇਕੁਮ ਅਸਲਾਮ। सर जी की पढ़ी जा रहे हो, ਕਿਹੜੀਆਂ ਖਬਰਾਂ ਆ ਗਈਆਂ ਨੇ ਅੱਜ? ਅੱਜ ਕੱਲ੍ਹ ਦੇ ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ ਕਿ ਅਖਬਾਰ ਜ਼ਰੂਰੀ ਪੜ੍ਹਨਾ ਪੈਂਦਾ, ਖਬਰਾਂ ਪੜ੍ਹਨੀਆਂ ਪੈਂਦੀਆਂ ਕਿਉਂਕਿ ਆਪਣੇ ਆਪ ਨੂੰ ਜੇ ਬਾਖਬਰ ਰੱਖਣ ਵਾਸਤੇ ਨਾ ਅਖਬਾਰ ਯਾਨੀ ਕਿ ਜੋ ਵੀ ਨਿਊਜ਼ ਚੈਨਲ ਹੈ, ਇਹ ਜਿਹੜਾ ਟੈਲੀ ਮਸਲਾਤ ਹੈ, ਇਹ ਜ਼ਰੂਰ ਦੇਖਣਾ ਚਾਹੀਦਾ। ਹੁਣ ਪੈਟਰੋਲ ਦਾ ਕੋਈ ਚੰਗੀ ਖਬਰ ਵੀ ਮਿਲ ਜਾਂਦੀ ਹੈ ਅੱਜ ਕੱਲ ਪੜ੍ਹਨ। ਚੰਗੇ ਅੱਜ ਕੱਲ੍ਹ ਕੋਈ ਚੰਗੀ ਕੋਈ ਨਹੀਂ ਹੈਗੀ। ਅੱਛਾ। ਚੰਗੀ ਬਸ ਇਹੀ ਹੈਗੀ ਹੈ ਕਿ ਬਾਦਸ਼ਾਹ ਅੱਲਾਹ ਤਾਲਾ ਨੂੰ ਕਰ ਰਿਹਾ ਹਾਂ। ਤੇ ਰੋਜ਼ ਬਾਰਿਸ਼ਾਂ ਦਾ ਇੰਤਜ਼ਾਮ ਹੋ ਜਾਂਦਾ ਤੇ ਸਫਾਈ ਸੁਈ ਕੋਈ ਇੰਤਜ਼ਾਮ ਨਹੀਂ ਹੈਗਾ ਇੰਨਾ ਜੋ ਵੀ ਹੈ ਤੇ ਹਾਲਾਤ। ਤੁਸੀਂ ਅਖਬਾਰ ਡੇਲੀ ਪੜ੍ਹਦੇ ਹੋ ਫਿਰ? ਅਖਬਾਰ ਮੈਂ ਡੇਲੀ ਪੜ੍ਹਨਾ ਜੀ। ਅੱਛਾ, ਕੋਸ਼ਿਸ਼ ਕਿੰਨੀ ਦੇਰ ਹੁੰਦੀ ਤੋਂ ਰੂਟੀਨ ਹੈ ਤੁਹਾਡੀ? ਇਹ ਸ਼ੁਰੂ ਤੋਂ ਹੀ ਹੈਗੀ ਸਕੂਲ ਮਾਸ਼ਾਅੱਲਾ ਦੇ ਬੜੀ ਜ਼ਮਾਨੇ। ਜ਼ਬਰਦਸਤ ਆਦਤ ਹੈ ਵੈਸੇ ਯਾਰ। ਦੇਖੋ ਜੀ ਸਕੂਲ ਦੇ ਜ਼ਮਾਨੇ ਤੋਂ ਇਨਸ਼ਾਅੱਲਾ ਅੱਲਾ ਦੀ ਰਹਿਮਤ ਹੈਗੀ ਹੈ ਕਿ ਅਖਬਾਰ ਨਿਊਜ਼ ਨਹੀਂ ਛੱਡੀ ਤੇ ਟੀਵੀ ਵੀ ਇਨਸ਼ਾਅੱਲਾ ਰੋਜ਼ ਰਾਤ ਨੂੰ ਦੇਖਣੇ ਆ ਕਿਉਂਕਿ ਥੋੜਾ ਜਿਹਾ ਜਿਹੜਾ ਅਸੀਂ ਤੇ ਤੁਸੀਂ ਤਾਂ ਅਖਬਾਰ ਵੀ ਪੜ੍ਹਦੇ ਹੋ, ਬਾਖਬਰ ਵੀ ਰਹਿੰਦੇ ਹੋ, ਖਬਰਾਂ ਵੀ ਸੁਣਦੇ ਹੋਵੋਗੇ। ਠੀਕ ਹੈ। ਇਸ ਹੁਕੂਮਤ ਦੀ ਕਾਰਕਰਦਗੀ ਨੂੰ ਕਿਵੇਂ ਦੇਖਦੇ ਹੋ? ਕਾਰਗਰਦੀ ਦੇਖੋ ਜੀ ਹੈ 50% ਹੈਗੀ ਹੈ, ਮੈਂ ਤਾਂ ਇਹ ਕਹਾਂ ਠੀਕ ਹੈ, 100% ਨਹੀਂ ਕਹਿ ਸਕਦੇ। ਆਵਾਮ ਤੇ ਇਹ ਚਾਹੁੰਦੀ ਹੈ ਕਿ ਸਾਡੇ ਜੱਜਾਂ ਦੇ ਮੂੰਹ 'ਚ ਦੇ ਦੇਵੇ ਕੋਈ, ਹਾਂ ਆਪ ਨਾ ਕਰਨਾ ਪਵੇ। ਹਕੂਮਤ ਹਰ ਕੰਮ ਕਰੇ, ਹਕੂਮਤ ਉਹਦੀ ਕੋਈ ਕਾਮਯਾਬ ਹੁੰਦੀ ਜਦੋਂ ਆਵਾਮ ਸਾਥ ਦੇ, ਆਵਾਮ ਵੀ ਯਾਨੀ ਕਿ ਤਾਉਨ ਕਰੇ ਨਾ। ਅੱਛਾ ਸਰ, ਆਵਾਮ ਤਾਵਨ ਕਰ ਰਹੀ, ਟੈਕਸ ਵਿਚਾਰੇ ਦੇ ਰਹੇ ਨੇ, ਸਾਰਾ ਦਿਨ ਮਿਹਨਤ ਵੀ ਕਰ ਰਹੇ ਨੇ, ਬਿਜਲੀ ਦੇ ਬਿੱਲ ਵੀ ਦੇ ਰਹੇ ਨੇ। ਉਹ ਬਿਜਲੀ ਦੇ ਬਿੱਲ ਠੀਕ ਦੇ ਰਹੇ ਨਾ। ਇਹ ਜਿਹੜੀ ਹੈ ਨਾ ਸਾਡੀ IMF ਵਾਲੇ ਹਾਂ, ਜੇ ਲੋਨ ਲਿਆ ਸੀ, ਕਰਜ਼ਾ ਲਿਆ, ਉਹਦੇ ਨਾਲ ਅਸੀਂ ਉਹਦੇ ਕਹਿੰਦੇ ਯਾਨੀ ਰੇੜੀ ਵੇਚਣ ਵਾਲਾ ਫੇਰੀ ਵਾਲਾ ਉਹਦੇ ਕੋਲ ਵੀ ਟੈਕਸ ਲੈ ਕੇ ਸਾਨੂੰ ਵੀ ਪੈਸੇ ਦਿਓ, ਸਾਡੇ ਵੀ ਪੈਸੇ ਲਾਓ ਪਹਿਲੇ ਕਰੀ ਗੱਲ ਹੈ। ਇਸ ਕਰਕੇ ਨਾ ਆਵਾਮ ਤਰੱਕੀ ਕਰ ਸਕਦੀ ਨਾ ਕੋਈ ਕਰ ਸਕਦਾ। ਉਤੋਂ ਜਿਹੜਾ ਯਾਨੀ ਆਲਮੀ ਹੈਗਾ ਈਰਾਨ ਅਮਰੀਕਾ ਸ਼ਾਇਦੀ ਜੰਗ, ਉਹ ਵੀ ਯਾਨੀ ਜੋ ਵੀ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਪਾਕਿਸਤਾਨ ਨੂੰ ਹੋ ਰਿਹਾ ਉਹ ਜੰਗ ਨਾਲ ਯਾਨੀ ਵਰਲਡ 'ਚ ਨਹੀਂ ਹੋ ਰਿਹਾ ਨਾ, ਪਾਕਿਸਤਾਨ ਨੂੰ ਬਹੁਤ ਨੁਕਸਾਨ ਹੋਇਆ। ਕਿਉਂ? ਇਹਦੀ ਮਾਸ਼ੀ ਹਾਲਾਤ ਜਿਹੜੀ ਸਹੀ ਨਹੀਂ ਹੈਗੀ। ਜਿਹੜੀ ਗੱਲ ਆਪਣੀ ਪਾਲਿਸੀ ਨਹੀਂ ਠੀਕ, ਮਾਸ਼ੀ ਨਹੀਂ, ਕੋਈ ਇਨਕਮ ਕੋਈ ਨਹੀਂ ਹੈਗੀ। ਮਤਲਬ ਅਸੀਂ ਨਵੀਆਂ ਤੋਂ ਨਵੀਆਂ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ, ਬਾਹਰ ਮੁਲਕਾਂ ਨੂੰ ਵੇਚਣੀਆਂ ਚਾਹੀਦੀਆਂ। ਉਹਦੀ ਬਾਤ ਇਸ ਕਰਕੇ ਨਹੀਂ ਵੇਚ ਸਕਦੇ ਕਿਉਂਕਿ ਅਸੀਂ ਮਕਰੂਜ਼ ਹੈਗੇ ਆ, ਡਾਲਰ ਐਨੇ ਨਹੀਂ ਹੈਗੇ ਕਿ ਅਸੀਂ ਬਾਹਰ ਮਾਲ ਭੇਜੀਏ। ਉਹ ਕਹਿੰਦੇ ਪਹਿਲੇ ਜਿਹੜੇ ਆ ਨਾ ਡਾਲਰ ਸ਼ੋਅ ਕਰਾਓ, ਉਸ ਤੋਂ ਬਾਅਦ ਯਾਨੀ ਮਾਲ ਬਾਹਰ ਭੇਜੋ। ਅੱਛਾ, ਕੋਈ ਅੱਗੋਂ ਹਾਲਾਤ 'ਚ ਬਿਹਤਰੀ ਨਜ਼ਰ ਆਉਂਦੀ ਜੀ? ਦੇਖੋ ਜੀ ਹਾਲਾਤ ਤੇ ਅੱਲਾਹ ਤਾਲਾ ਕੋਲੋਂ ਜਿਹੜਾ ਨਾਮੀਦ ਨਹੀਂ ਹੋਣਾ ਚਾਹੀਦਾ। ਹਰ ਵਕਤ ਯਾਨੀ ਕੋਸ਼ਿਸ਼ ਰੱਖਣੀ ਚਾਹੀਦੀ ਬੰਦੇ ਨੂੰ, ਆਪਣੀ ਸਲਗੜ ਜਿਹੜੀ ਰੱਖਣੀ ਚਾਹੀਦੀ ਹੈ। ਸਭ ਤੋਂ ਵੱਡਾ ਜਿਹੜਾ ਸਾਡੇ ਜਾਣਾ ਝੂਠ ਬੋਲਣਾ ਹੈਗਾ। ਇਹ ਝੂਠ ਅਸੀਂ ਬੋਲਣਾ ਛੱਡ ਦੇ ਨਾ, ਹਰ ਸ਼ੈ ਯਾਨੀ ਸਾਡੀਆਂ ਹਕੂਮਤਾਂ ਵੀ ਝੂਠ ਬੋਲਦੀਆਂ। ਹਾਂ ਬਿਲਕੁਲ ਬੋਲਦੀਆਂ। ਦੇਖੋ ਜੀ ਉਹੀ ਬੋਲਦੇ ਨੇ, ਨਿਊਜ਼ ਵਾਲੇ ਵੀ ਹੈਗੇ ਨੇ, ਸਾਰੇ ਇਸ ਤਰ੍ਹਾਂ ਕਰਦੇ ਨੇ। ਠੀਕ ਹੈ, ਦਹਾਂਦੇ ਕੁਝ ਨੇ ਕੁਝ। ਤੁਸੀਂ ਸਾਨੂੰ ਵੀ ਵਿੱਚ ਰਗੜ ਦਿੱਤਾ? ਨਹੀਂ ਰਗੜ ਨਹੀਂ ਦਿੱਤਾ। ਦੇਖੋ ਜੀ ਹੈ ਗੱਲ ਠੀਕ ਹੈ ਤੁਹਾਡੀ, ਮੈਂ ਤੁਹਾਡੇ ਦੇਖੋ ਜਾਂ ਕੁਛ ਹੈ ਇਸ ਤਰ੍ਹਾਂ ਹੀ ਹੈਗਾ। ਦੇਖਾ ਨਾ ਹੁਣ ਉੱਥੇ ਯਾਨੀ ਕਿ ਅਟਾਰਨੀ ਜਨਰਲ ਤੇ ਯਾਨੀ ਕਿ ਜਾ ਕੇ ਛਾਪਾ ਮਾਰਿਆ, ਉਹ ਗੱਲ ਭਾਵੇਂ ਸਹੀ ਹੋਵੇ ਅੰਦਰੋਂ ਤੇ ਪਰ ਉਹਨੇ ਸ਼ੋਅ ਨਹੀਂ ਹੋਣ ਦਿੱਤਾ। ਉਹਨੇ ਕਿਹਾ ਜੀ ਕੁਝ ਨਹੀਂ ਹੁੰਦਾ ਅੰਦਰ। ਇਹ ਸਭ ਦੋ ਨੰਬਰੀ ਕੋਈ ਕੰਮ ਹੋ ਰਹੇ ਨੇ। ਹਰ ਆਦਮੀ ਜੀ ਚਾਹੁੰਦਾ ਕਿ ਮੈਂ ਜਿਹੜਾ ਸਰਮਾਇਆ ਨਾ ਬਗੈਰ ਮਿਹਨਤ ਤੋਂ ਮੇਰੇ ਕੋਲ ਆ ਜਾਵੇ। ਬਿਲਕੁਲ ਜਿਹੜੀ ਮੇਰਾ